ਉਹਨੇ 1300 ਮੀਲ ਚਲਾ ਕੇ ਤੇ 3 ਘੰਟੇ ਸੌਣਾ, 1300-1400 ਮੀਲ ਫਿਰ ਚਲਾ ਲੈਣਾ। ਅੱਛਾ, ਅਸੀਂ ਜਿਹੜਾ ਲੀਗਲ ਚੱਲਦਾ ਬੰਦਾ ਉਹਨੇ ਚਲਾਣਾ 11 ਘੰਟੇ ਜੀ 14 ਘੰਟੇ ਦੀ ਉਹਦੀ ਸ਼ਿਫਟ ਡੇਲੀ ਦੀ। ਉਹਨਾਂ ਨੇ ਬਹੁਤ ਜ਼ਿਆਦਾ ਐਕਸੀਡੈਂਟ ਵੀ ਕੀਤੇ ਨੇ, ਮੈਂ ਬਲਕਿ ਇੱਕ ਅੱਖਾਂ ਨਾਲ ਵੀ ਵੇਖਿਆ ਕਿ ਉਹਨੂੰ ਡਾਊਨ ਹਿਲ ਜਾ ਰਿਹਾ ਸੀ ਤਾਂ ਉਹ ਆਲਰੇਡੀ ਓਵਰ ਸਪੀਡ ਸੀ, ਉਹ ਡਾਊਨ ਹਿਲ ਜਾ ਕੇ ਟਰੱਕ ਕੰਟਰੋਲ ਨਹੀਂ ਹੋਇਆ। ਨਵੀਂ ਸ਼ਾਦੀ ਹੋਈ ਸੀ ਉਹਨਾਂ ਦੀ, ਮੀਆਂ ਬੀਵੀ ਦੀ, ਗੋਰੇ ਸੀ ਜੀ ਉਹ ਉੱਤੇ ਜਾ ਰਹੇ ਨੇ, ਉਹ ਅੱਗੋਂ ਥੱਲੇ ਆ ਰਿਹਾ। ਉਹਨੇ ਇਸ ਤਰ੍ਹਾਂ ਤਕਰੀਬਨ ਵਿੱਚ ਨਾ ਡਿਵਾਈਡਰ ਹੈ ਹਾਈਵੇ ਦੇ ਉੱਤੇ, ਦਰਮਿਆਨ 'ਚ ਕਮ ਸੇ ਕਮ 30-40 ਫੁੱਟ ਜਗ੍ਹਾ ਹੈ, ਉਹ ਕ੍ਰਾਸ ਕਰਕੇ ਜਾ ਕੇ ਉਹਨੂੰ ਸਾਹਮਣੇ ਹੈਡ ਆਨ ਕੀਤਾ ਉਹਨਾਂ ਨਾਲ। ਉਹ ਜਿਹੜਾ ਉਹ ਦੋਵੇਂ ਮਰ ਗਏ, ਉਹਦਾ ਟਰੱਕ ਸਾਰਾ ਖਿਲਰ ਗਿਆ। ਉਹ ਵਿੱਚੋਂ ਵੀਡੀਓ ਆਈ ਸੀ, ਉਹ ਵਿੱਚੋਂ ਆਏ ਨਿਕਲ ਕੇ ਤੇ ਆਪਣੇ ਪੈਦਲ ਹਮਲਾ ਕਰ। ਸਿਰਫ ਕੀ ਹੈ ਕਿ ਉਹਨਾਂ ਨੇ ਐਕਸਪੀਰੀਅੰਸ ਕੋਈ ਨਹੀਂ ਸੀ, ਅੰਗਰੇਜ਼ੀ ਨਹੀਂ ਆਉਂਦੀ, ਪਤਾ ਕੋਈ ਨਹੀਂ। ਇਹ ਬੇਸਿਕਲੀ ਰਸ਼ੀਆ ਕੋਲੋਂ ਆਏ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलामु अलैकुम। ਵੈਲਕਮ ਕਰਨੇ ਆ ਜੀ ਪੰਜਾਬੀ ਤਬਸਰੇ ਦੇ ਵਿੱਚ। ਤੇ ਫਖਰ ਭਾਈ ਤੇ ਲੋਕਾਂ ਦਾ ਇੰਟਰਵਿਊ ਕਰਦੇ ਨੇ, ਤੇ ਅੱਜ ਅਸੀਂ ਫਖਰ ਭਾਈ ਦਾ ਇੰਟਰਵਿਊ ਕਰਾਂਗੇ। ਅੱਛਾ ਫਖਰ ਭਾਈ, ਤੁਸੀਂ ਮਾਸ਼ਾਅੱਲਾ ਬੜੇ ਕੰਮ ਕੀਤੇ ਨੇ ਇੱਥੇ ਅਮਰੀਕਾ ਦੇ ਵਿੱਚ, ਤੇ ਮੇਰੇ ਖਿਆਲ ਵਿੱਚ ਤੁਸੀਂ ਕੋਈ 8-10 ਸਾਲ ਟਰੱਕ ਵੀ ਚਲਾਇਆ ਹੈ। ਹਾਂ, ਨਹੀਂ ਜਿਹੜਾ ਪ੍ਰੋਪਰ ਚਲਾਇਆ ਨਾ ਉਹ ਤਕਰੀਬਨ 2018 ਤੋਂ ਮੈਂ ਸ਼ੁਰੂ ਕੀਤਾ, 20 ਤੱਕ ਚਲਾਇਆ। ਜਿਹੜਾ 18 ਸਹੀ ਤੋਂ ਮੈਂ ਲੈ ਕੇ 2 ਸਾਲ ਜੀ, ਤੁਸੀਂ 2 ਸਾਲ ਜਿਹੜਾ ਉਹ ਟਰੱਕ ਚਲਾਇਆ ਪ੍ਰੋਪਰ ਕੰਮ ਕੀਤਾ ਟਰੱਕ। ਜੀ। ਤੇ ਅੱਜ ਅਸੀਂ ਟਰੱਕਾਂ ਵਾਲਿਆਂ ਦੇ ਕਿਸੇ ਸੁਣਾਂਗੇ, ਹਾਲਾਂਕਿ 2 ਸਾਲ ਟਰੱਕ ਚਲਾਇਆ ਤੁਸੀਂ, ਤੇ ਅੱਜ ਸਾਨੂੰ ਕੋਈ ਟਰੱਕ ਵਾਲਾ ਕਿੱਸਾ ਸੁਣਾਓ ਸਭ ਤੋਂ ਪਹਿਲੇ। ਤੇ ਕੋਈ ਜਿਹੜਾ ਨਾ ਟਰੱਕਿੰਗ ਲਾਈਫ ਕੈਸੀ ਹੈ? ਲਾਈਫ ਬਹੁਤ ਅੱਛੀ ਹੈ ਜੀ ਸਿਰਫ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ। ਜਿਸ ਤਰ੍ਹਾਂ ਤੁਸੀਂ ਇੱਥੇ ਮੈਂ ਤੁਹਾਨੂੰ ਮਿਸਾਲ ਦੇਣਾ ਜੀ ਕਿ ਇੱਕ ਟੈਕਸੀ ਡਰਾਈਵਰ ਹੈ, ਉਹ ਸ਼ਿਫਟ ਚਲਾ ਰਿਹਾ ਹੈ 12 ਘੰਟੇ ਦੀ, ਉਹਦੀ ਲਾਈਫ, ਔਰ ਇੱਕ ਬੰਦਾ 24 ਆਵਰ ਟੈਕਸੀ ਚਲਾ ਰਿਹਾ, ਉਹਦੀ ਲਾਈਫ ਜੀ ਇਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਨਹੀਂ, ਉਹਦੇ ਵਿੱਚ ਡਿਫਰੈਂਸ ਕੀ ਹੈ? ਹੁਣ ਤੁਸੀਂ ਮੈਂ ਤੁਹਾਨੂੰ ਦੱਸਣਾ ਨਾ। ਘਰੋਂ ਨਿਕਲਦੇ ਹੋ ਤੇ ਮਹੀਨਾ ਬਾਹਰ ਹੀ ਰਹਿਣਾ। ਨਹੀਂ, ਮੈਂ ਉਹ ਤੁਹਾਨੂੰ ਦੱਸਣਾ। ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਦੋ ਬੰਦੇ ਨੇ। ਜੀ ਇੱਕ ਬੰਦਾ ਜਿਹੜਾ ਉਹ ਟਰੱਕ ਚਲਾਉਂਦਾ, ਸਾਡਾ ਇੱਕ ਦੋਸਤ ਹੈ ਫਰਤ ਪੱਟੀ ਲਾਹੌਰ ਦਾ ਜੀ, ਉਹ ਜਦੋਂ ਲੋਡ ਚੁੱਕਦਾ ਨਾ ਕੈਲੀਫੋਰਨੀਆ ਤੋਂ, ਜੀ ਤੇ ਉਹਦੀ ਇੱਕੋ ਹੀ ਗੱਲ ਹੁੰਦੀ, ਗਿਆ ਜੇ ਪੱਟੀ। ਇਹ ਬੜੀ ਦੇਰ ਦੀ ਗੱਲ ਹੈ, 2003 ਚ ਉਹਨੇ ਸ਼ੁਰੂ ਕੀਤਾ। ਉਹਨੇ 1300 ਮੀਲ ਚਲਾ ਕੇ ਤੇ 3 ਘੰਟੇ ਸੌਣਾ, ਤੇ 1300-1400 ਮੀਲ ਫਿਰ ਚਲਾ ਲੈਣਾ। ਇਹ ਤੇ ਬੜਾ ਖਤਰਨਾਕ ਨਹੀਂ ਹੈ ਵੀ? ਇਲੀਗਲ ਨਹੀਂ ਨਾ, ਲੀਗਲ ਨਹੀਂ ਲਾਅ ਕਿਸ ਨੇ ਜਸਟੀਫਾਈ ਕਰਦਾ ਹੈ? ਜੀ। ਉਦੋਂ ਪੇਪਰ ਲਾਗ ਹੁੰਦੀ ਸੀ ਕਿ ਆਪਣੀ ਮਰਜ਼ੀ ਨਾਲ ਪੇਪਰ ਬਣਾਉਣਾ, ਉਹਨੂੰ ਪਰਵਾਹ ਨਾ ਦਿਓ, ਤੁਸੀਂ ਹੁਣ ਲੰਘੇ ਟਾਈਮ ਲੰਘੇ ਨਾ। ਜਿੰਨੀ ਦੇਰ ਉਹ ਰਿਹਾ ਉਨੀ ਦੇਰ ਉਹਨੇ ਇੰਝ ਹੀ ਕੀਤਾ। ਅੱਛਾ, ਅਸੀਂ ਜਿਹੜਾ ਲੀਗਲ ਚੱਲਦਾ ਬੰਦਾ ਉਹਨੇ ਚਲਾਣਾ 11 ਘੰਟੇ ਜੀ 14 ਘੰਟੇ ਦੀ ਉਹਦੀ ਸ਼ਿਫਟ ਡੇਲੀ ਦੀ। 14 ਘੰਟੇ ਦਾ ਮਤਲਬ ਹੈ ਕਿ 11 ਘੰਟੇ ਡਰਾਈਵਿੰਗ ਹੈ, 3 ਘੰਟੇ ਨੇ ਤੁਹਾਡੇ ਕੋਲ ਤੁਸੀਂ ਤੇਲ ਪਵਾਉਣਾ ਹੈ, ਕਿਤੇ ਬ੍ਰੇਕ ਕਰਨੀ ਹੈ ਉਹਦੇ ਵਾਸਤੇ। ਜੀ 10 ਘੰਟੇ ਤੁਸੀਂ ਮਸਟ ਸਲੀਪ ਕਰਨੀ ਹੈ। ਹੁਣ 10 ਘੰਟੇ ਦੇ ਵਿੱਚ ਜਦੋਂ ਤੁਸੀਂ ਟਰੱਕ ਸਟਾਪ ਤੇ ਜਾਣਾ, ਉੱਥੇ ਤੁਹਾਨੂੰ ਰੈਸਟੋਰੈਂਟ ਵੀ ਲੱਭਣਾ ਹੈ, ਉੱਥੇ ਤੁਹਾਨੂੰ ਸ਼ਾਵਰ ਵੀ ਲੱਭਣਾ ਹੈ, ਉੱਥੇ ਅੰਦਰ ਟੀਵੀ ਹੈ, ਸੋਫੇ ਲੱਗੇ ਨੇ, ਮਸਾਜ, ਤੁਸੀਂ ਉਹ ਸਾਰਾ ਨਿਜ਼ਾਮ ਉੱਥੇ ਆਏ। ਹੁਣ ਤੇ ਈਵਨ ਟਰੱਕ ਸਟਾਪਾਂ ਦੇ ਉੱਤੇ ਜਿਮ ਬਣ ਗਏ ਨੇ। ਅੱਛਾ ਜੀ, ਹਾਂ ਉਹ ਤੁਸੀਂ ਇੰਜੋਏ ਕਰਦੇ ਹੋ। ਅਗਰ ਤੁਸੀਂ 11 ਘੰਟੇ ਚਲਾਉਂਦੇ ਹੋ ਨਾ, ਜੀ ਲੀਗਲ ਚੱਲਦੇ ਹੋ, ਫਿਰ ਤੁਸੀਂ ਇੰਜੋਏ ਕਰਦੇ ਹੋ। ਤੇ ਜੇ ਤੁਸੀਂ ਭੱਟੀ ਬਣ ਜਾਓ ਤੇ ਫਿਰ ਸਮਝੋ ਕਿ ਤੁਸੀਂ ਟੈਕਸੀ 24 ਆਵਰ ਲੈ ਲਈ। ਪੱਟੀ ਦੀ ਹੈ ਨਹੀਂ। ਜੀ ਔਰ ਬੜਾ ਮਜ਼ੇਦਾਰ ਕੰਮ ਹੈ, ਇੰਜੋਏਬਲ ਹੈ। ਦੋਸਤ ਇਹ ਵੀ ਕਰਦੇ ਨੇ, ਮਨ ਤਾਂ ਹੁਣ ਜਾਬ ਲੱਭੀ ਨਹੀਂ, ਮੈਂ ਪਾਕਿਸਤਾਨ ਆਇਆ ਜੀ ਕਿਉਂਕਿ ਮੇਰਾ ਰੀਜ਼ਨ ਇਹ ਬਣ ਗਿਆ ਕਿ ਮੇਰਾ ਲਾਇਸੈਂਸ ਸਸਪੈਂਡ ਹੋ ਗਿਆ ਜਦੋਂ ਪਾਕਿਸਤਾਨ ਗਿਆ। 2 ਸਾਲ ਉਹ ਮੈਂ 3 ਪਾਕਿਸਤਾਨ ਰਿਹਾ ਤਾਂ ਸਸਪੈਂਡ ਰਿਹਾ। ਉਹਦੀ ਵਜ੍ਹਾ ਤੋਂ ਫਿਰ ਆ ਕੇ ਮੈਨੂੰ ਕਿਸੇ ਅੱਛੀ ਕੰਪਨੀ ਜਾਬ ਨਹੀਂ ਲੱਭੀ, ਰੇਟ ਅੱਛਾ ਨਹੀਂ ਲੱਭਾ, ਉਹਦੀ ਵਜ੍ਹਾ ਤੋਂ ਮੈਂ ਇਹ ਸ਼ੁਰੂ ਨਹੀਂ ਕੀਤਾ। ਕੰਮ ਬਹੁਤ ਮਜ਼ੇਦਾਰ ਹੈ। ਕਿ ਇਸ ਤਰ੍ਹਾਂ ਦੀ ਵੀ ਕੋਈ ਟਰੱਕਿੰਗ ਦੀ ਜਾਬ ਹੈ ਜਿਹੜਾ ਤੁਸੀਂ ਡੇਲੀ, ਜਿਹੜਾ ਤੁਸੀਂ ਡਿਲੀਵਰੀ ਲਾ ਕੇ ਤੁਸੀਂ ਡੇਲੀ ਆਪਣੇ ਘਰ? ਬਿਲਕੁਲ, ਤੁਸੀਂ ਡੇਲੀ ਆਉਣਾ ਚਾਹੋ ਆ ਸਕਦੇ ਹੋ, ਵੀਕ ਬਾਅਦ ਆਉਣਾ ਚਾਹੋ ਆ ਸਕਦੇ ਹੋ। ਜੀ
ਤੇ 6 ਮਹੀਨੇ ਨਾ ਆਉਣਾ ਚਾਹੋ ਤੇ ਤੁਸੀਂ ਲੱਗੇ ਰਹੋ। ਇਹ ਤੁਹਾਡੀ ਚੁਆਇਸ ਹੈ। ਜਿਤਨੀਆਂ ਵੀ ਵੱਡੀਆਂ ਕੰਪਨੀਆਂ ਨੇ ਉਹਨਾਂ ਦਾ ਇਹ ਹੁੰਦਾ ਕਿ ਤੁਸੀਂ ਮਹੀਨਾ ਕਰੋ, ਉਸ ਤੋਂ ਬਾਅਦ 4 ਛੁੱਟੀਆਂ ਜੀ। ਉਹ ਵਿਦ ਪੇ ਨਹੀਂ ਹੈ। ਉਹ ਇਹ ਸਿਸਟਮ ਹੀ ਐਸਾ ਜਿਸ ਤਰ੍ਹਾਂ ਇੱਥੇ ਘੰਟੇ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ, ਉਹ ਸਿਸਟਮ ਜਿਹੜਾ ਡੇਲੀ ਬੇਸ ਤੇ ਚਲਾਉਂਦੇ ਹੋ ਉਹ ਮੋਸਟਲੀ ਡਿਲੀਵਰੀਆਂ ਵੀ ਆਪੂ ਕਰਨੀਆਂ ਪੈਂਦੀਆਂ ਨੇ ਜੀ। ਕੁਝ ਟਰੱਕ ਜਿਹੜੇ ਨੇ ਉਹ ਡਿਲੀਵਰੀਆਂ ਅਗਲੇ ਆਪੂ ਲਾ ਲੈਂਦੇ ਨੇ, ਕੁਝ ਜਿਹੜੇ ਨੇ ਉਹ ਜਿਸ ਤਰ੍ਹਾਂ ਹੁਣ ਹਸਨ ਸਾਹਿਬ ਕਰਦੇ ਨੇ, ਗੁੱਜਰ ਸਾਹਿਬ, ਉਹ ਡਿਲੀਵਰੀ ਆਪੂ ਲਾਣਾ ਉਹ ਮੁਸ਼ਕਲ ਹੋ ਜਾਂਦਾ ਹੈ। ਉਹਦੇ ਵਿੱਚ ਪੈਸੇ ਜ਼ਿਆਦਾ ਨੇ ਜਿਹੜੀ ਡਿਲੀਵਰੀ ਆਪੂ ਲਾਣੀ ਹੈ। ਉਹਦੇ ਵਿੱਚ ਕੱਲਾ ਬੰਦਾ ਹੁੰਦਾ ਹੈ ਜਾਂ ਬੰਦੇ ਉਹਦੇ ਵਿੱਚ ਵੀ 2 ਹੀ ਹੁੰਦੇ ਨੇ? ਨਹੀਂ, ਤੁਹਾਡੀ ਮਰਜ਼ੀ ਹੈ। ਹੁਣ ਮੈਂ ਕੱਲਿਆਂ ਚਲਾਇਆ ਜੀ। ਮੇਰੇ ਭਾਈ ਨੇ ਇਨਸ਼ਾਅੱਲਾ ਦੋਸਤ ਨੇ ਬਹੁਤ ਅੱਛੇ ਸਿਆਲਕੋਟ ਦੇ, ਉਹਨਾਂ ਨੇ ਆਪਣਾ ਹੁਣ ਉਹਨਾਂ ਦਾ ਵੀ ਇੰਟਰਵਿਊ ਕਰਾਂਗੇ। ਉਹ ਚਲਾ ਰਹੇ ਨੇ, ਕੱਲਿਆਂ ਚਲਾ ਰਹੇ ਨੇ। ਉਹ ਇੱਥੋਂ ਨਿਊਯਾਰਕ ਤੋਂ ਕੈਲੀਫੋਰਨੀਆ ਜਾਂਦੇ ਨੇ ਜੀ। ਤੇ ਕੱਲਿਆਂ ਜਿਹੜਾ ਉਹ ਬੰਦਾ ਈਜ਼ੀ ਰਹਿੰਦਾ ਕਿ ਤੁਹਾਡੀ ਪ੍ਰਾਈਵੇਸੀ ਹੈ ਨਾ। ਲਾਗੇ 2 ਬੈੱਡ ਨੇ, ਇੱਕ ਥੱਲੇ ਇੱਕ ਉੱਤੇ, 2 ਬੈੱਡ ਹੁੰਦੇ ਨੇ। 2 ਬੈੱਡ ਹੁੰਦੇ ਨੇ ਵਿੱਚ ਜੀ, 2 ਬੈੱਡ ਹੁੰਦੇ ਨੇ, ਮਾਈਕਰੋ ਟੀਵੀ, ਕਿ ਹਰ ਸਹੂਲਤ ਉਹਦੇ ਵਿੱਚ ਹੈ ਜਿਹੜੀ ਜ਼ਰੂਰਤ ਦੀ ਹੈ ਜੀ। ਤੇ ਹਰ ਟਰੱਕ ਸਟਾਪ ਤੇ ਜਿਹੜਾ ਉਹ ਸ਼ਾਵਰ ਹੈ ਤੁਸੀਂ ਨਾ ਲਓ ਤੇ ਹੁਣ ਬੰਦੇ ਘਰ ਰਹਿ ਕੇ ਵੀ ਹਫਤਾ ਨਹੀਂ ਲੈਂਦੇ। ਜੇ ਤੁਸੀਂ ਸ਼ਾਵਰ ਲੈਣਾ ਤੁਸੀਂ ਡੇਲੀ ਵੀ ਲੈ ਸਕਦੇ ਹੋ। ਕਾਫੀ ਬੰਦੇ ਜਿਹੜੇ ਨੇ ਇਹਨਾਂ ਨੇ ਫੜ ਲਏ ਨੇ ਜਿਨ੍ਹਾਂ ਕੋਲ 2 ਨੰਬਰ ਲਾਇਸੈਂਸ ਸੀ। ਉਹਦੇ ਵਿੱਚ ਮਸਲਾ ਜ਼ਿਆਦਾ ਇਹ ਆਇਆ ਕਿ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ। ਸਭ ਤੋਂ ਜ਼ਿਆਦਾ ਜਿਹੜੇ ਬੰਦੇ ਉਹਨਾਂ ਨੇ ਫੜੇ ਨੇ ਉਹ ਇਸ ਵਜ੍ਹਾ ਤੋਂ ਫੜੇ ਨੇ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਲਾਇਸੈਂਸ ਤੇ ਉਹ ਲੈ ਲੈਂਦੇ ਨੇ ਜੀ, ਕਿਉਂਕਿ ਸਾਡੇ ਕੋਲ ਬੜੇ ਤਰੀਕੇ ਨਿਕਲ ਆਉਂਦੇ ਨੇ। ਉਹਨੂੰ ਅਸੀਂ ਇਨਲੀਗਲ ਨਹੀਂ ਕਹਿੰਦੇ ਜੀ, ਲੀਗਲ ਤਰੀਕੇ ਨਾਲ ਅਸੀਂ ਉਹ 2 ਨੰਬਰੀ ਕਰਨੇ ਆ। ਅਸੀਂ ਨਹੀਂ ਕਰਦੇ, ਸਕੂਲ ਵਾਲੇ ਕਰਦੇ ਨੇ। ਉਹ ਜਿਹੜੇ ਅਨਪੜ੍ਹ ਬੰਦੇ ਨੇ ਲਾਇਸੈਂਸ ਤੋਂ ਮੁਰਾਦ ਹੈ ਜਿਹੜੇ ਇੰਗਲਿਸ਼ ਸਿੱਖਣ ਵਾਲੇ ਸਕੂਲ ਨਹੀਂ, ਜਿਹੜੇ ਡਰਾਈਵਿੰਗ ਸਕੂਲ ਨੇ ਜਿਹੜੇ ਟਰੱਕ ਦਾ ਲਾਇਸੈਂਸ ਬਣਵਾਉਂਦੇ ਨੇ ਜੀ। ਉਹਦੇ 2 ਨੇ, ਇੱਕ ਸਾਡੇ ਦੇਸੀਆਂ ਦੇ ਨੇ, ਇੱਕ ਗੋਰਿਆਂ ਦੇ ਨੇ। ਗੋਰੇ ਕੋਲ ਜਿਹੜਾ ਬੰਦਾ ਲਾਇਸੈਂਸ ਲੈਂਦਾ ਨਾ ਉਹ ਪਹਿਲੇ ਦਿਨ ਜਾ ਕੇ ਟਰੱਕ ਦੀ ਚਾਬੀ ਲੈ ਕੇ ਜਿੱਥੇ ਦਿਲ ਟੁਰ ਜੇ। ਅੱਛਾ। ਜਿਹੜਾ ਦੇਸੀਆਂ ਕੋਲੋਂ ਲਾਇਸੈਂਸ ਲੈਂਦਾ ਜੀ, ਉਹ 3 ਮਹੀਨੇ 4 ਮਹੀਨੇ ਉਹਨੂੰ ਮਾਰ ਖਾਣੀ ਪੈਂਦੀ, ਫਿਰ ਜਾ ਕੇ ਉਹ ਥੋੜਾ ਜਿਹਾ ਡਰਾਈਵਿੰਗ ਕਰਨ ਦੇ ਕਾਬਲ ਹੁੰਦਾ। ਉਹਦੀ ਵਜ੍ਹਾ ਕਿ ਜਿਹੜੇ ਗੋਰਿਆਂ ਦੇ ਸਕੂਲ ਨੇ ਉਹ ਤੁਹਾਨੂੰ ਟ੍ਰੇਨ ਕਰਕੇ ਤੇ ਭੇਜਦੇ ਨੇ ਜੀ। ਉਹਨਾਂ ਦਾ ਸਾਰਾ ਲੀਗਲ ਔਰ ਉਹ ਹੀ ਬੰਦਾ ਕਰ ਸਕਦਾ ਜਿਹਨੂੰ ਇੰਗਲਿਸ਼ ਆਉਂਦੀ ਹੈ ਜੀ। ਨਹੀਂ ਤੇ ਅਸੀਂ ਦੇਸੀਆਂ ਕੋਲ ਜਾਂਦੇ ਆ, ਉਹਨਾਂ ਨੇ ਦੇਸੀ ਜੁਗਾੜ ਲਾ ਕੇ ਤੇ ਤੁਹਾਨੂੰ ਲਾਇਸੈਂਸ ਲੈ ਦੇਣਾ। ਉਹ ਫਿਰ ਉਹਨਾਂ ਨੂੰ ਹੁਣ ਮਸਲਾ ਇਹ ਆਇਆ ਕਿ ਜਦੋਂ ਟਰੰਪ ਆਇਆ ਤੇ ਇਹਨੇ ਕਿਹਾ ਜੀ ਜਿਹੜਾ ਵੀ ਡਰਾਈਵਰ ਹੈ ਉਹਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਜੀ। ਹੁਣ ਸਾਡੇ ਸਰਦਾਰ ਭਰਾ ਨੇ ਉਹ ਬਹੁਤ ਜ਼ਿਆਦਾ ਨੇ ਇੰਡਸਟਰੀ ਦੇ ਵਿੱਚ, ਤਕਰੀਬਨ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਵਿੱਚ 10 ਤੋਂ 15% ਇਸ ਟਾਈਮ ਸਰਦਾਰ ਨੇ ਔਰ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਉਹਨਾਂ ਨੂੰ ਕਾਫੀ ਜਿਹੜੇ ਨੇ 2 ਹੈਪਨ ਹੋਏ ਇੱਥੇ ਐਕਸੀਡੈਂਟ ਹੋਇਆ, ਇੱਕ ਫਲੋਰੀਡਾ 'ਚ ਹੋਇਆ, ਇੱਕ ਕੈਲੀਫੋਰਨੀਆ ਹੋਇਆ ਔਰ ਬੈਡ ਲੱਕ ਹੋਈ ਹੈ ਕਿ 2 ਸਰਦਾਰ ਸੀ। ਉਹ ਜਿਹੜਾ ਯੂ ਟਰਨ ਵਾਲਾ ਉੱਥੇ 3 ਬੰਦੇ ਮਰ ਗਏ, ਜਿਹੜਾ ਦੂਜਾ ਉਹਦੇ ਵਿੱਚ ਵੀ 2-3 ਬੰਦੇ ਮਰ ਗਏ। ਉਹ ਬੈਡ ਲੱਕ ਹੋਈ, ਹੋਰ ਸਖਤੀ ਹੋ ਗਈ ਉਹਦੀ ਵਜ੍ਹਾ ਤੋਂ ਜਾ ਕੇ। ਤੇ ਉਹਨਾਂ ਨੇ ਜਦੋਂ ਸਖਤੀ ਕੀਤੀ ਇਹਨਾਂ ਨੂੰ ਫੜਿਆ ਤੇ ਕਾਫੀ ਲਾਇਸੈਂਸ ਜਿਹੜੇ ਨੇ ਉਹਨਾਂ ਨੇ ਸਸਪੈਂਡ ਕਰ ਦਿੱਤੇ। ਬਾਕੀ ਜਿਹੜਾ ਜ਼ਿਆਦਾ ਗੰਦ ਇੰਡਸਟਰੀ ਟਰੱਕਿੰਗ ਇੰਡਸਟਰੀ ਦੇ ਵਿੱਚ ਪਾਇਆ ਉਹ ਪਾਇਆ ਜਿਹੜੀਆਂ ਰਸ਼ੀਆ ਕੋਲੋਂ ਸਟੇਟਾਂ ਆਜ਼ਾਦ ਹੋਈਆਂ ਨਾ ਜੀ, ਉਹਨਾਂ ਨੇ ਆ ਕੇ ਉਹਨਾਂ ਨੂੰ ਵੀ ਇੰਗਲਿਸ਼ ਨਹੀਂ ਆਉਂਦੀ। ਉਹਦੇ ਵਿੱਚ ਹੈ ਉਜ਼ਬੇਕਿਸਤਾਨ ਨੇ, ਤਾਜਿਕਿਸਤਾਨ, ਸਾਰੇ ਜਿਤਨੇ ਵੀ ਨੇ ਸਟੇਟਾਂ ਨੇ ਜਿਹੜੀਆਂ, ਉਹ ਤੇ ਇੱਥੇ ਨਿਊਯਾਰਕ ਟੈਕਸੀ ਵਿੱਚ ਵੀ ਬਹੁਤ ਜ਼ਿਆਦਾ ਨੇ। ਉਹਨਾਂ ਨੂੰ ਇੰਗਲਿਸ਼ ਆਉਂਦੀ ਕੋਈ ਨਹੀਂ ਜੀ, ਉਹ ਬਹੁਤ ਜ਼ਿਆਦਾ ਨੇ। ਉਹਨਾਂ ਨੇ ਬਹੁਤ ਜ਼ਿਆਦਾ ਐਕਸੀਡੈਂਟ ਵੀ ਕੀਤੇ ਨੇ। ਮੈਂ ਬਲਕਿ ਇੱਕ ਅੱਖਾਂ ਨਾਲ ਵੀ ਵੇਖਿਆ ਕਿ ਉਹਨੂੰ ਡਾਊਨ ਹਿਲ ਜਾ ਰਿਹਾ ਸੀ ਤਾਂ ਉਹ ਆਲਰੇਡੀ ਓਵਰ ਸਪੀਡ ਸੀ। ਅੱਗੋਂ ਡਾਊਨ ਹਿਲ ਜਾ ਕੇ ਟਰੱਕ ਕੰਟਰੋਲ ਨਹੀਂ ਹੋਇਆ। ਨਵੀਂ ਸ਼ਾਦੀ ਹੋਈ ਸੀ ਉਹਨਾਂ ਦੀ, ਮੀਆਂ ਬੀਵੀ ਦੀ, ਗੋਰੇ ਸੀ ਜੀ। ਉਹ ਉੱਤੇ ਜਾ ਰਹੇ ਨੇ, ਉਹ ਅੱਗੋਂ ਥੱਲੇ ਆ ਰਿਹਾ। ਉਹਨੇ ਇਸ ਤਰ੍ਹਾਂ ਤਕਰੀਬਨ ਵਿੱਚ ਨਾ ਡਿਵਾਈਡਰ ਹੈ ਹਾਈਵੇ ਦੇ ਉੱਤੇ, ਦਰਮਿਆਨ 'ਚ ਕਮ ਸੇ ਕਮ 30-40 ਫੁੱਟ ਜਗ੍ਹਾ ਹੈ। ਉਹ ਕ੍ਰਾਸ ਕਰਕੇ ਜਾ ਕੇ ਉਹਨੂੰ ਸਾਹਮਣੇ ਹੈਡ ਆਨ ਕੀਤਾ ਉਹਨਾਂ ਨਾਲ। ਉਹ ਜਿਹੜਾ ਉਹ ਦੋਵੇਂ ਮਰ ਗਏ, ਉਹਦਾ ਟਰੱਕ ਸਾਰਾ ਖਿਲਰ ਗਿਆ। ਉਹ ਵਿੱਚੋਂ ਵੀਡੀਓ ਆਈ ਸੀ, ਉਹ ਵਿੱਚੋਂ ਆਈ ਨਿਕਲ ਕੇ ਤੇ ਆਪਣੇ ਪੈਦਲ ਆਉਂਦਾ ਪਿਆ। ਸਿਰਫ ਕੀ ਹੈ ਕਿ ਉਹਨਾਂ ਨੇ ਐਕਸਪੀਰੀਅੰਸ ਕੋਈ ਨਹੀਂ ਸੀ, ਅੰਗਰੇਜ਼ੀ ਨਹੀਂ ਆਉਂਦੀ, ਪਤਾ ਕੋਈ ਨਹੀਂ। ਇਹ
ਬੇਸਿਕਲੀ ਰਸ਼ੀਆ ਕੋਲੋਂ ਆਏ ਨੇ, ਇਹ ਸਮਝਦੇ ਨੇ ਅਸੀਂ ਬਦਮਾਸ਼ ਆ। ਜਿਸ ਤਰ੍ਹਾਂ ਰਸ਼ੀਅਨ ਆਪਣੇ ਆਪ ਨੂੰ ਦੱਸਦੇ ਨੇ ਨਾ, ਉਹਨਾਂ ਦਾ ਇਹ ਸਿਸਟਮ ਹੈ। ਜਿਹੜੇ ਉਜ਼ਬੈਕ ਤਾਜਿਕ ਆਏ ਨੇ ਉਹ ਵੀ ਤੇ ਜਾਇਲ ਨੇ ਮੇਰੇ ਹਿਸਾਬ ਵਿੱਚ, ਕਿਉਂਕਿ ਕਹਿੰਦੇ ਨੇ ਕਿ ਟਰੱਕ ਨੈਵਰ ਹਰਟ ਆਲਵੇਜ਼ ਡਾਈਡ, ਕਿ ਇਹ ਜਦੋਂ ਵੀ ਐਕਸੀਡੈਂਟ ਹੋਏਗਾ ਬੰਦਾ ਮਰੇਗਾ, ਬਚੇਗਾ ਨਹੀਂ। ਅੱਜ ਕੱਲ ਜੇ ਕਿਸੇ ਕੋਲੇ ਲਾਇਸੈਂਸ ਹੈ ਪ੍ਰੋਪਰ, ਠੀਕ ਹੈ, ਟ੍ਰੇਨਿੰਗ ਲਈ ਉਹਨੇ ਪ੍ਰੋਪਰ ਲਾਇਸੈਂਸ ਹੈ, ਤੇ ਉਹ ਟਰੱਕ ਦੀ ਜਾਬ ਢੂੰਡਣਾ ਚਾਹੁੰਦਾ, ਤੇ ਅੱਜ ਕੱਲ ਰੇਟ ਕੀ ਚੱਲ ਰਿਹਾ ਉਹਦਾ? ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਜਾਂ ਰੈਫਰੈਂਸ ਜ਼ਰੂਰੀ ਹੈ? ਰੇਟ ਜਿਹੜਾ ਹੈ ਨਾ ਜੀ, ਉਹ ਡਿਫਰੈਂਟ ਹੈ। ਜਿਹੜਾ ਐਕਸਪੀਰੀਅੰਸ ਡਰਾਈਵਰ ਹੈ ਉਹਦਾ ਡਿਫਰੈਂਟ ਹੈ। 1 ਘੰਟੇ ਦੇ ਹਿਸਾਬ ਨਾਲ ਜਾਂ ਮਾਈਲੇਜ ਦੇ ਹਿਸਾਬ ਨਾਲ? ਮਾਈਲੇਜ ਦੇ ਹਿਸਾਬ ਨਾਲ। ਜਿਹੜੇ ਲੌਂਗ ਹਾਲ ਚੱਲਦੇ ਨੇ ਨਾ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਓਵਰ ਦਾ ਰੋਡ, ਜੀ, ਜਿਹੜੇ 2-2 ਹਫ਼ਤੇ 4-4 ਹਫ਼ਤੇ ਬਾਹਰ ਰਹਿਣਾ, ਉਹਦਾ ਡਿਫਰੈਂਟ ਹੈ। ਜਿੰਨੇ ਡੇਲੀ ਘਰ ਆਉਣਾ ਉਹਦਾ ਡਿਫਰੈਂਟ ਹੈ। ਹਰ ਬੰਦੇ ਦਾ ਆਪਣਾ ਇੱਕ ਡਿਫਰੈਂਟ ਸਿਸਟਮ ਜੀ। ਹੁਣ ਤੁਸੀਂ ਜੌਬ ਅਪਲਾਈ ਆਨਲਾਈਨ ਵੀ ਕਰ ਸਕਦੇ ਹੋ, ਅਗਰ ਰੈਫਰੈਂਸ ਹੋਏ ਤੇ ਉਹ ਬਿਹਤਰ ਹੈ। ਜੀ, ਕਿਉਂਕਿ ਨਵਾਂ ਬੰਦਾ ਜਦੋਂ ਕਿਸੇ ਕੰਪਨੀ 'ਚ ਜਾਏਗਾ ਤੇ ਉਹ ਕੋਸ਼ਿਸ਼ ਕਰਨਗੇ ਕਿ ਪਹਿਲੇ 2-4 ਮਹੀਨੇ 6 ਮਹੀਨੇ ਰਗੜ ਕੇ ਇਹਦੇ ਕੋਲ ਕਮਾ ਲੈਣ, ਫਿਰ ਜਾ ਕੇ ਉਹਦਾ ਰੇਟ ਬਿਹਤਰ ਹੋਵੇਗਾ। ਤੇ ਜੇ ਕੋਈ ਦੇਸੀ ਲੱਭ ਜੇ ਜੀ, ਬੰਦਾ ਰੈਫਰੈਂਸ ਵਾਲਾ ਜਿਹੜਾ ਚਲਾ ਲੈਂਦਾ, ਉਹਦੇ ਵਾਸਤੇ ਬਿਹਤਰ ਹੈ ਕਿ ਉਹ ਆਪਣਾ ਕਾਰੋਬਾਰ ਚਲਾ ਸਕਦਾ। ਜੀ। ਬਾਕੀ ਪਹਿਲੇ ਦਿਨ ਪੈਸੇ ਕਿਸੇ ਕੰਮ ਵਿੱਚ ਵੀ ਨਹੀਂ, ਉਹ ਤੁਸੀਂ ਜਾਣਾ ਚਲਾਣਾ, ਆਹਿਸਤਾ ਆਹਿਸਤਾ ਤੁਹਾਡੇ ਵਧਣੇ ਨੇ, ਜੌਬ ਲੱਭ ਜਾਂਦੀ। ਜਦੋਂ ਤੁਸੀਂ ਜਾਂਦੇ ਹੋ, ਤੁਸੀਂ ਤੇ ਲੌਂਗ ਰੂਟ ਦੇ ਉੱਤੇ ਕੰਮ ਜੀ, ਕਰਦੇ long ਰਹੇ ਹੋ ਨਾ, ਤੁਸੀਂ ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਵੀ ਆਉਂਦੇ ਰਹੇ ਹੋ, ਜੀ, ਜਾਂ ਜੀ। ਕੈਲੀਫੋਰਨੀਆ ਤੋਂ ਲੈ ਕੇ ਕਨੈਕਟੀਕਟ ਤੱਕ ਵੀ ਨਹੀਂ ਯਾਰ, ਕਿਸੇ ਜਗ੍ਹਾ ਤੇ ਵੀ ਕੋਈ ਐਸਾ ਬੰਦਾ ਨਹੀਂ ਮਿਲਿਆ ਜੀ। ਜਿਹੜਾ ਮੈਂ ਕਹਾਂ ਯਾਰ ਇਹ ਭੈੜੇ ਨੇ। ਜਿੱਥੇ ਵੀ ਗਿਆ ਹੱਸ ਖੇਡ ਕੇ ਖੁਸ਼ ਅਖਲਾਕੀ ਨਾਲ ਮਿਲਦੇ ਨੇ ਜੀ, ਅੱਛੇ ਬੰਦੇ ਨੇ। ਜੀ, ਮੈਂ ਕਹਣਾ ਇੱਥੇ ਬੰਦਿਆਂ ਨੂੰ ਬੜੇ ਮਸਲੇ ਮਸਾਇਲ ਹੋਏ ਨੇ। ਮੈਨੂੰ 25-26 ਸਾਲ ਹੋ ਗਏ ਨੇ, ਅਲਹਮਦੁਲਿਲਾ ਕਦੀ ਕਿਸੇ ਬੰਦੇ ਨੇ ਕੋਈ ਨਹੀਂ, ਇਹ ਵੀ ਕਦੀ ਕਿਸੇ ਨੇ ਕਿਹਾ ਗੋ ਬੈਕ ਟੂ ਯੂਰ ਕੰਟਰੀ। ਅੱਛਾ। ਬੜੇ ਬੰਦੇ ਇੱਥੇ ਸੁਣਨ ਨੂੰ ਲੱਭਦਾ, ਬੰਦਿਆਂ ਨੂੰ ਕਹਿੰਦੇ ਵੀ ਸੁਣੇ ਨੇ। ਜੀ, ਉਹਨਾਂ ਨੂੰ ਇੱਕ ਤੇ ਇੰਗਲਿਸ਼ ਨਹੀਂ ਆਉਂਦੀ, ਜੀ, ਜਿੱਥੋਂ ਜ਼ਿਆਦਾ ਮਸਲਾ ਹੁੰਦਾ। ਦੂਜੇ ਨੰਬਰ ਤੇ ਉਹ ਗੱਲ ਐ ਨਹੀਂ ਕਰਨ ਦੇ ਜਿਕਣ ਅਗਲੇ ਬੰਦੇ ਸਿਰ 'ਚ ਘੁਆੜਾ ਮਾਰਨ ਲੈ। ਤੁਸੀਂ ਅੱਛੇ ਤਰੀਕੇ ਨਾਲ ਮਿਲੋਗੇ ਤੇ ਉਹ ਬੰਦੇ ਵੀ ਅੱਛੇ ਤਰੀਕੇ ਨਾਲ ਮਿਲਣਦੇ। ਜੀ। ਕਦੀ ਕੋਈ ਮਸਲਾ ਨਹੀਂ ਹੋਇਆ। ਕੰਪਨੀਆਂ ਨੇ ਉਹਨਾਂ ਜਾਈਦਾ, ਲੋਡ ਚੁੱਕੀਦਾ, ਲਾਈਦਾ, ਕਦੀ ਕੋਈ ਮਸਲਾ ਨਹੀਂ ਹੋਇਆ। ਕੈਲੀਫੋਰਨੀਆ ਗਏ ਆ, ਸਾਡਾ ਲੋਡ ਜ਼ਿਆਦਾ ਕੈਲੀਫੋਰਨੀਆ ਜਾਂਦੇ ਰਹੇ ਨੇ, ਐਰੀਜ਼ੋਨਾ ਜਾਂਦੇ ਰਹੇ ਨੇ, ਫੀਨਿਕਸ, ਜੀ। ਟੈਕਸਸ ਗਿਆ ਮੈਂ ਬੜੀ ਵਾਰੀ। ਟੈਕਸਸ ਤੇ ਤੁਸੀਂ ਰਹਿੰਦੇ ਵੀ ਰਹੇ ਹੋ? ਮੇਰਾ ਮੈਂ 2 ਸਾਲ ਰਿਹਾ। 2 ਸਾਲ ਰਹੇ ਹੋ? ਜੀ। ਵੇਗਸ ਗਿਆ, ਸਨ ਫਰਾਂਸਿਸਕੋ ਗਿਆ, ਜੀ। ਉਧਰੋਂ ਬਫਲੋ, ਰਾਚੈਸਟਰ, ਇਹ ਸਾਰਾ ਏਰੀਆ ਇਧਰ ਆਵੀਦਾ ਸੀ ਜ਼ਿਆਦਾ। ਕਦੀ ਕੋਈ ਮਸਲਾ ਨਹੀਂ ਹੋਇਆ ਅਲਹਮਦੁਲਿਲਾ। ਸਭ ਬੰਦੇ ਹੱਸ ਕੇ ਬੋਲਦੇ ਨੇ, ਬਿਹਤਰੀਨ। ਲੋ ਜੀ, ਅੱਜ ਫਖਰ ਭਾਈ ਨਾਲ ਬੜੀ ਅੱਛੀ ਗੁਫ਼ਤਗੂ ਹੋ ਰਹੀ ਸੀ ਮਾਲੂਮਾਤੀ। ਜਿਹੜੇ ਦੋਸਤ ਟਰੱਕ ਦੀ ਜੌਬ ਕਰਨਾ ਚਾਹੁੰਦੇ ਨੇ ਉਹ ਸਾਡੀ ਵੀਡੀਓ ਨੂੰ ਵੇਖ ਕੇ ਤੇ ਉਹਦਾ ਫਾਇਦਾ ਹਾਸਲ ਕਰ ਸਕਦੇ ਨੇ। ਤੇ ਅੱਜ ਦਾ ਵੀਲਾਗ ਅਸੀਂ ਖਤਮ ਕਰਨੇ ਆ। ਸਾਨੂੰ ਇਜਾਜ਼ਤ ਦਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰੋ। ਅੱਲਾਹ।